ਓਕੇ ਕਰ। ਸੱਜਣੋ ਬੇਲੀਓ, ਤੁਹਾਡਾ ਆਪਣਾ ਸ਼ੌਕਤ ਅਲੀ ਰਾਜਾ ਤੁਹਾਡੇ ਦਰਮਿਆਨ 'ਚ ਮੌਜੂਦ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਕਿ ਅਸੀਂ ਤੁਹਾਡੇ ਦਰਮਿਆਨ 'ਚ ਮੌਜੂਦ ਹਾਂ, ਕਿਉਂਕਿ ਤੁਹਾਡਾ ਪਿਆਰ ਹੀ ਇੰਨਾ ਹੈ, ਬੜਾ ਪਿਆਰ ਹੈ ਤੁਹਾਡਾ ਕਿ ਜਿਹੜਾ ਅਸੀਂ ਇਜ਼ਹਾਰ ਵੀ ਕਰਨਾ ਚਾਹੀਏ ਤਾਂ ਬਹੁਤ ਬਹੁਤ ਪਿਆਰ ਹੈ ਤੁਹਾਡਾ, ਇਹਦੀ ਕੋਈ ਸ਼ੱਕ ਵਾਲੀ ਗੱਲ ਕੋਈ ਨਹੀਂ। ਮੈਨੂੰ ਭਾਈਕੋਟ ਮੈਂ ਜਿਹੜਾ ਨਾ ਮੇਲਾ ਇੱਕ ਲੱਗਦਾ ਬਾਬਾ ਜਾਨੀ ਕਰਵਾਉਂਦਾ ਭਾਈਕੋਟ ਉੱਥੋਂ ਨਾ, ਅਤੇ ਉਹ ਖੈਰ ਇਹ ਵੀ ਗੱਲ ਸੁਣਾਵਾਂਗਾ ਤੁਹਾਨੂੰ। ਮੈਨੂੰ ਇੱਕ ਨਾ ਗਾਣੇ ਦੀ ਸਤਾਈ ਮੈਨੂੰ ਹਾਫਜ਼ਾਬਾਦ ਤੋਂ ਬਿੱਲੂ ਮੇਰਾ ਬੜਾ ਅੱਛਾ ਦੋਸਤ ਹੈ, ਉਹਦੀ ਫਰਮਾਇਸ਼ ਮੈਂ ਉਹਨਾਂ ਦੀ ਨਜ਼ਰ ਕਰਦਾ ਜਾਂਦਾ, ਤੁਹਾਡੇ ਸਾਰੇ ਦੋਸਤਾਂ ਦੀ ਨਜ਼ਰ ਕਰਦਾ ਜਾਂਦਾ। ਇਹ ਸਤਾਈ ਦਿਨ ਪਹਿਲਾਂ ਸੁਣੋ ਗੱਲ, ਫਿਰ ਤੁਹਾਡੀ ਇੱਥੋਂ ਹੀ ਕੰਟੀਨਿਊ ਕਰਾਂਗਾ ਮੈਂ। ਅਤੇ ਇਹ ਗਾਣਾ ਸਾਡਾ ਬੜਾ ਅੱਛਾ ਗਾਣਾ, ਬੜਾ ਹਿੱਟ ਗਾਣਾ, ਬੋਲ ਆਉਣਗੇ ਤੁਹਾਨੂੰ ਸਮਝ ਆਏ ਨਹੀਂ, ਤੁਸੀਂ ਬੜਾ ਪਸੰਦ ਕੀਤਾ, ਡੁੱਪਰ ਹਿੱਟ ਗਾਣਾ ਪੂਰੀ ਦੁਨੀਆ 'ਚ ਹੋਇਆ। ਸਾਡਾ ਵੀ ਇੱਕ ਯਾਰ ਸੀ, ਗੂੜਾ ਸਾਡਾ ਪਿਆਰ ਸੀ, ਝੂਠ ਨਹੀਂ ਸੀ ਬੋਲਦਾ, ਸਾਨੂੰ ਵੀ ਇਤਬਾਰ ਸੀ, ਉਹ ਜੁਰਮ ਵੀ ਦੱਸਿਆ ਨਾ ਜਾ ਛੱਡਿਆ ਸੂ ਵਿਚਕਾਰ, ਅਸੀਂ ਹੁਣ ਕੀ ਕਰੀਏ, ਇਕੱਲੇ ਜੀ ਨਹੀਂ ਸਕਦੇ ਯਾਰ, ਅਸੀਂ ਹੁਣ ਕੀ ਕਰੀਏ। ਈਦਾਂ ਸ਼ਬਰਾਂ ਤੋਂ ਆਈਆਂ ਦੂਰੋਂ ਬੇਲੀ ਆਏ ਨੇ, ਕਿਸੇ ਨੂੰ ਕੋਈ ਛੱਲਾ ਦੇਵੇ, ਕਿਸੇ ਫੁੱਲ ਪਾਏ ਨੇ, ਕਿਸੇ ਨੂੰ ਕੋਈ ਛੱਲਾ ਦੇਵੇ, ਉਹ ਕਿਸੇ ਫੁੱਲ ਪਾਏ ਨੇ, ਉਹ ਜੁਰਮ ਵੀ ਦੱਸਿਆ ਨਾ ਜਾ ਛੱਡਿਆ ਸੂ ਵਿਚਕਾਰ, ਅਸੀਂ ਹੁਣ ਕੀ ਕਰੀਏ, ਇਕੱਲੇ ਜੀ ਨਹੀਂ ਸਕਦੇ ਯਾਰ, ਅਸੀਂ ਹੁਣ ਕੀ ਕਰੀਏ। ਇਹ ਗਾਣਾ ਮੇਰਾ ਆਪਣੇ ਲਿਖਿਆ ਸੀ, ਇਹ ਉਸ ਦੌਰ ਦੀ ਗੱਲ ਜਦੋਂ ਕਾਲਜ 'ਚ ਪੜ੍ਹਦੇ ਰਹੇ, ਮਤਲਬ ਇਹ ਸਾਰੀਆਂ ਗੱਲਾਂ ਉਹੀ ਨੇ। ਅਤੇ ਉਹ ਮੈਨੂੰ ਗੱਲ ਕੰਟੀਨਿਊ ਕਰਦਾ ਜਾਂਦਾ ਕਿ ਅਸੀਂ ਭਾਈਕੋਟ ਮੇਲੇ 'ਤੇ ਪ੍ਰੋਗਰਾਮ ਕਰਦੇ ਪਏ ਸਾਂ, ਅਤੇ ਮੈਨੂੰ ਬੜੀ ਅੱਛੀ ਆਦਤ ਸਮਝ ਲਓ ਜਾਂ ਖੈਰ ਤੁਹਾਨੂੰ ਜਿਹੜੀ ਅੱਛੀ ਲੱਗਦੀ ਕਿ ਮੈਂ ਪ੍ਰੋਗਰਾਮ ਕਰਦਾ ਹਾਂ ਅਤੇ ਬੜੀਆਂ ਫਰਮਾਇਸ਼ਾਂ ਲੈ ਕੇ ਆਉਂਦੇ ਲੋਕ, ਸਾਨੂੰ ਜੋ ਗਾਣਾ ਸੁਣਾ ਦਿਓ, ਅਸੀਂ ਰੋਂਦੇ ਰਹਿ ਗਏ ਤੂੰ ਚੜ੍ਹ ਗਈ ਡੋਲੀ, ਉਹ ਮਤਲਬ ਇਹ ਗਾਣਾ ਸੁਣਾ ਦਿਓ ਜੀ, ਫਲਾਨਾ ਸੁਣਾ ਦਿਓ, ਕਿਉਂਕਿ ਅਸੀਂ ਵੀ ਅੱਲਾ ਦੇ ਗੁਨਾਹ ਸੁਖੀ ਗਾਣਾ ਕੋਈ ਨਹੀਂ ਗਾਇਆ, ਸਾਰੇ ਦੁਖੀ ਗਾਏ ਨੇ ਇੱਕ ਵੀ ਗਾਣਾ, ਕਿਉਂਕਿ ਤੁਸੀਂ ਸੁਣਨਾ ਚਾਹ ਰਹੇ ਹੋ ਨਾ ਇਹ ਗੱਲਾਂ ਜਿਹੜੀਆਂ ਮੈਂ ਮਤਲਬ ਇਹ ਗੱਲਾਂ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ, ਅਤੇ ਦੁਖੀ ਸਾਰੇ ਗਾਏ ਨੇ, ਸੁਖੀ ਜਿਹੜੇ ਕਿਸੇ ਸਾਨੂੰ ਲਿਖ ਕੇ ਵੀ ਦਿੱਤਾ ਨਾ ਸ਼ਾਇਰ ਨੇ, ਮੈਂ ਕਿਹਾ ਨਾ ਭਾਈ ਅਸੀਂ ਸੁਖੀ ਸਾਖੀ ਕੋਈ ਨਹੀਂ ਗਾਣਾ, ਕਿਉਂਕਿ ਸਾਡੇ ਸੁਣਨ ਵਾਲੇ ਸਾਰੇ ਦੁਖੀ ਨੇ, ਅਤੇ ਅਸੀਂ ਸੁੱਖ ਲੈ ਕੇ ਕੀ ਕਰਨਾ, ਜਿਹੜੇ ਹਾਲ 'ਚ ਬੇਲੀ ਵਸਦੇ ਉਹਨੂੰ ਉਸਾਂ ਦਾ ਹੋ ਜਾਣਾ ਚਾਹੀਦਾ ਨਾ। ਅਤੇ ਮੈਂ ਆਪਣੀ ਜ਼ਿੰਦਗੀ ਤੁਹਾਡੇ ਨਾਲ ਹੀ ਲਾਈ, 25 ਸਾਲ ਹੋ ਗਏ ਨੇ, 24-25 ਸਾਲ ਹੋ ਗਏ ਨੇ, ਅਤੇ ਅਸੀਂ ਤਾਂ ਤੁਹਾਡੀਆਂ ਖਵਾਇਸ਼ਾਂ ਦੇ ਮੁਤਾਬਿਕ ਹੀ ਆਪਣੇ ਆਪ ਨੂੰ ਉਠਾ ਲਿਆ ਨਾ। ਅਸੀਂ ਚਾਹੁੰਦੇ ਤਾਂ ਅਸੀਂ ਹੋਰ ਗਾਣੇ ਹੋਰ ਤਰ੍ਹਾਂ ਦੇ ਵੀ ਗਾ ਸਕਦੇ ਸੀ, ਲੇਕਿਨ ਨਹੀਂ, ਤੁਸੀਂ ਜਦੋਂ ਪਸੰਦ ਹੀ ਇਸ ਤਰ੍ਹਾਂ ਦੇ ਕੀਤੇ ਨੇ ਅਤੇ ਫਿਰ ਯਕੇ ਬਾਅਦ ਦਿਗਰੇ ਅਸੀਂ ਇਸ ਤਰ੍ਹਾਂ ਦੇ ਤੁਹਾਡੇ ਤੱਕ ਪਹੁੰਚਾਏ ਨੇ। ਅਤੇ ਉਹ ਮੈਨੂੰ ਇੱਕ ਬੜੀ ਆਦਤ ਹੈ ਕਿ ਸਟੇਜ 'ਤੇ ਥੀਏਟਰ ਦੇ ਜਾਂ ਮਤਲਬ ਸ਼ਾਦੀ ਦੇ ਫੰਕਸ਼ਨ 'ਤੇ ਮੇਲੇ 'ਤੇ ਕਿੱਥੇ ਵੀ ਜਾਈਏ, ਅਤੇ ਬਾਬਾ ਜਾਨੀ ਬੈਠਾ ਸੀ, ਆਜ਼ਮ ਵੀ ਭਾਈ ਜੀ ਬੈਠੇ ਸੀ ਉੱਥੋਂ ਦੇ, ਅਤੇ ਮਤਲਬ ਕਾਫੀ ਦੋਸਤ ਜਿਹੜੇ ਉੱਥੋਂ ਦੇ ਮੁਕਾਮੀ ਭਾਈ ਮਨਸ਼ੇਰੀ ਵੀ ਅਤੇ ਸਾਰੇ ਸਨ, ਅਤੇ ਉਹ ਕਹਿੰਦਾ ਜੀ ਮੈਨੂੰ ਗਾਣਾ ਸੁਣਾ ਦਿਓ। ਮੈਂ ਕਿਹਾ ਕਿਹੜਾ ਸੁਣਨਾ, ਗੱਲ ਕਰ ਬਈ। ਉਹ ਕਹਿੰਦਾ ਜੀ ਇਹ ਤੁਹਾਡਾ ਨਵਾਂ ਗਾਣਾ ਆਇਆ ਹਮਾਰਾ ਚੰਨਾ ਨਾਲ, ਤਾਂ ਮੇਰਾ ਇਕੱਠਾ ਡਿਊਟ ਸਾਡਾ ਗਾਣਾ ਆਇਆ ਨਹੀਂ ਤੂੰ ਝੂਠੀ ਨਿਕਲੀ ਬਹੁਤੇ ਪਿਆਰ ਜਿਤਾਉਣ ਵਾਲੀ ਹੈ। ਮੈਂ ਕਿਹਾ ਹੁਣ ਪੁੱਤਰ ਤੂੰ ਤਾਂ ਫਸ ਗਿਆ ਹੋਣਾ ਇਹ ਗੱਲ ਕਰਕੇ, ਇੱਥੇ ਸਟੇਜ 'ਤੇ ਰੁਕ ਜਾ, ਮੈਨੂੰ ਇਸ ਤਰ੍ਹਾਂ ਥੱਬਾ ਭਰਿਆ ਮਗਰੋਂ ਦੀ, ਇਸ ਤਰ੍ਹਾਂ ਅਸੀਂ ਥੱਬਾ ਭਰ ਕੇ ਮੈਂ ਕੋਲ ਖਿਲਾ ਲਿਆ, ਹੁਣ ਉਹਦੀਆਂ ਲੱਤਾਂ ਥੱਲਿਓ ਅਈਆ ਕੀਤੀ ਜਾਣ, ਕੰਬੀ ਜਾਏ, ਹੱਥ ਕੰਬੀ ਜਾਣ। ਮੈਂ ਕਿਹਾ ਯਾਰ ਗੱਲ ਕਰ, ਤੂੰ ਸਾਨੂੰ ਫਰਮਾਇਸ਼ ਦੱਸੀ ਅਤੇ ਮੈਂ ਤਾਂ ਫਰਮਾਇਸ਼ ਪੁੱਛਣ ਵਾਸਤੇ ਤੈਨੂੰ ਮੈਂ ਡੱਕ ਲਿਆ ਵੀ ਯਾਰ ਇੱਕ ਮਿੰਟ ਠਹਿਰ ਜਾ। ਮੈਂ ਕਿਹਾ ਗੱਲ ਸੁਣ, ਉਹ ਝੂਠੀ ਕਿਹੜੀ ਨਿਕਲੀ, ਤੇਰਾ ਕੀ ਨਾਂ ਹੈ? ਕਹਿੰਦਾ ਜੀ ਮੇਰਾ ਨਾਂ ਅਬਦੁੱਲਾ ਦੱਸਿਆ ਕਿ ਉਹਨੇ ਐਸਾ ਦਾ। ਮੈਂ ਕਿਹਾ ਤੈਅ ਹੋ ਗਿਆ। ਮੈਂ ਕਿਹਾ ਉਹਦਾ ਕੀ ਨਾਂ ਹੈ? ਉਹ ਮੇਰੇ ਮੂੰਹ ਪਬਲਿਕ ਅੱਗੇ ਬੈਠੀ ਮੇਲੇ ਦੀ ਦੁਨੀਆ ਹੁਣ ਜਿੰਨੀ ਸੁਣਨ ਵਾਸਤੇ ਆਈ, ਉਹ ਕਹਿੰਦਾ ਜੀ ਕਿਹਦਾ ਨਾਮ? ਮੈਂ ਕਿਹਾ ਤੈਨੂੰ ਹੁਣ ਸਮਝ ਆਉਂਦੀ ਵੀ ਇੰਨਾ ਤੂੰ ਗਿੱਗਾ ਨਾ ਬਣ, ਮੈਂ ਉਹਦਾ ਹੀ ਪੁੱਛਣਾ ਜਿਹਨੂੰ ਮੁਹੱਬਤ ਕਰਨਾ ਹੈ। ਕਹਿੰਦਾ ਜੀ ਉਹ ਨਾ, ਮੈਂ ਕਿਹਾ ਨਹੀਂ ਯਾਰ ਗੱਲ ਸੱਚੀ ਦੱਸ ਦੇ। ਕਹਿੰਦਾ ਜੀ ਉਹਦਾ ਫਲਾਨ ਨਾਂ ਹੈ। ਮੈਂ ਕਿਹਾ ਗੱਲ ਤਾਂ ਹੋਈ ਨਾ, ਮੈਂ ਤੂੰ ਫਸ ਗਏ। ਉਹ ਪਬਲਿਕ ਸਾਰੀ ਬੜਾ ਸੀ ਇੰਜੋਏ ਕੀਤਾ। ਮੈਂ ਕਿਹਾ ਤੇਰੀ ਸ਼ਾਦੀ ਹੋ ਗਈ? ਕਹਿੰਦਾ ਜੀ ਅਸੀਂ ਤਾਂ ਸ਼ਾਦੀ ਕਰਵਾਈ ਕੋਈ ਨਹੀਂ। ਮੈਂ ਕਿਹਾ ਕਿਉਂ ਨਹੀਂ ਕਰਵਾਈ? ਕਹਿੰਦਾ ਜੀ ਸਾਨੂੰ ਉਹ ਇਸ ਤਰ੍ਹਾਂ ਛੱਡ ਗਈ, ਸਾਨੂੰ ਇਹੀ ਹੋ ਗਿਆ, ਅਸੀਂ ਹੁਣ ਬਚਣਾ ਨਹੀਂ, ਅਸੀਂ ਇਹੀ ਨਹੀਂ ਕਰਨਾ। ਔਰ ਇਹ ਗੱਲ ਸੱਚੀ ਹੁੰਦੀ ਨਾ, ਜਦੋਂ ਕਿਸੇ ਨੂੰ ਕੋਈ ਛੱਡ ਜਾਏ
ਇਹ ਪਤਾ ਉਹਨੂੰ ਉਦੋਂ ਹੀ ਲੱਗਦਾ ਨਾ ਕਿ ਮੈਨੂੰ ਕੋਈ ਛੱਡ ਗਿਆ। ਜਦੋਂ ਇਹ ਮੁਹੱਬਤ ਹੋਣੀ ਹੋਵੇ ਨਾ, ਇਸ਼ਕ ਹੋਣਾ ਹੋਵੇ, ਇਹ ਮੁਹੱਬਤਾਂ ਹੋਣੀਆਂ ਹੁਣ, ਉਦੋਂ ਇਹ ਪਤਾ ਹੀ ਨਹੀਂ ਲੱਗਦਾ ਨਾ। ਮੁਹੱਬਤ ਸੋਚ ਕੇ ਨਹੀਂ ਹੁੰਦੀ, ਹੋ ਆ ਜਾਂਦੀ, ਪਿਆਰ ਹੋ ਆ ਜਾਂਦਾ ਨਾ। ਤੇ ਇਸ ਲਈ ਉਦੋਂ ਕੀ ਬੰਦੇ ਆਉਂਦੇ ਨੇ, ਸਾਨੂੰ ਤੇਰੇ ਵਾਲ ਬੜੇ ਚੰਗੇ ਲੱਗਦੇ ਨੇ, ਸਾਨੂੰ ਤੇਰੇ ਹੱਥ ਚੰਗੇ ਲੱਗਦੇ ਨੇ, ਤਾਂ ਸਾਨੂੰ ਤੇਰੇ ਕੱਪੜੇ ਬੜੇ ਚੰਗੇ ਲੱਗਦੇ ਨੇ, ਜਦੋਂ ਤੂੰ ਇੱਥੋਂ ਲੰਘਣਾ ਹੈ ਨਾ ਸਾਨੂੰ ਤੇਰੀ ਟੋਰ ਬੜੀ ਚੰਗੀ ਲੱਗਦੀ। ਇਹ ਕੁਦਰਤੀ ਗੱਲ ਹੈ ਨਾ, ਜਦੋਂ ਬੰਦਾ ਕਿਸੇ ਨੂੰ ਚਾਹਣਾ ਸ਼ੁਰੂ ਕਰ ਦੇ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਅਦਾਵਾਂ ਜਿਹੜੀਆਂ ਹੁੰਦੀਆਂ ਨੇ ਬੰਦੇ ਨੂੰ ਬਹੁਤ ਸੂਟ ਕਰਦੀਆਂ ਨੇ। ਉਹ ਬੰਦਾ ਸਾਰਾ ਹੀ ਸਿਰ ਤੋਂ ਪੈਰਾਂ ਤੱਕ ਬੰਦੇ ਨੂੰ ਚੰਗਾ ਲੱਗਦਾ। ਤੇ ਜਦੋਂ ਕਿਸੇ ਨੂੰ ਕੋਈ ਛੱਡਣਾ ਹੋਵੇ ਨਾ, ਤੇ ਉਹ ਗੱਲ ਸੁਣਾ ਰਿਹਾ ਸੀ ਮੈਨੂੰ ਉਹ ਮੁੰਡਾ ਕਿ ਨਹੀਂ ਤੂੰ ਝੂਠੀ ਨਿਕਲੀ ਹੈ, ਬਹੁਤ ਪਿਆਰ ਜਤਾਉਣ ਵਾਲੀ ਹੈ। ਤੇ ਉਹ ਨਾਲੇ ਰੋਣ ਡਿਆ ਪਿਆ ਨਾ, ਰੋਣਾ ਸ਼ੁਰੂ ਕਰਤਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਯਾਦ ਬੜੀ ਆਉਂਦੀ ਉਹਦੀ, ਮੈਂ ਬੜਾ ਰੋਣਾ ਸਾਇਸੇ ਰਾਤ ਰੋਣਾ। ਮੈਂ ਕਿਹਾ ਯਾਰ ਗੱਲ ਇਹ ਹੁਣ ਅਸੀਂ ਉਹ ਵਾਪਸ ਤਾਂ ਤੈਨੂੰ ਲਿਆ ਨਹੀਂ ਦੇਖ ਸਕਦੇ, ਲੇਕਿਨ ਮੈਂ ਗਾਣਾ ਤੈਨੂੰ ਜ਼ਰੂਰ ਸੁਣਾ ਦੇਣਾ ਹੈ ਜਿਹੜਾ ਮੈਂ ਉਹਨੂੰ ਸੁਣਾਇਆ ਸਟੇਜ 'ਤੇ। ਮੈਂ ਇੱਕ ਲਾਈਨ ਤੁਹਾਡੀ ਨਜ਼ਰ ਵੀ ਕਰਨਾ। ਸਾਡਾ ਨਵਾਂ ਗਾਣਾ ਆਇਆ ਮੇਰਾ ਤੇ ਮੇਰਾ ਚੈਨਲ ਦਾ ਨਾ ਡਿਊਟ ਆਇਆ ਸਾਡਾ ਚੈਨਲ 'ਤੇ, ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ ਸਾਡਾ ਇੱਕ ਚੈਨਲ ਹੈ, ਅਸੀਂ ਉਹ ਬਣਾਇਆ ਹੈ। ਮਾਸ਼ਾਅੱਲਾ ਤੁਸੀਂ ਬੜਾ ਪਿਆਰ ਕਰਦੇ ਪਏ ਹੋ, ਬੜਾ ਉਹਨੂੰ ਸਬਸਕ੍ਰਾਈਬ ਕਰਦੇ ਪਏ ਹੋ। ਜਿਹਨਾਂ ਨੂੰ ਨਹੀਂ ਪਤਾ ਲੱਗਾ, ਮੈਂ ਇਸ ਆਵਾਜ਼ ਦੇ ਰਾਹੀਂ, ਇਸ ਤਸਵੀਰ ਦੇ ਰਾਹੀਂ ਆਪਣੇ 'ਤੇ ਦੱਸਣਾ ਚਾਹ ਰਿਹਾ ਕਿ ਤੁਸੀਂ ਸਾਡੇ ਚੈਨਲ ਨੂੰ, ਇੱਕ ਹੀ ਚੈਨਲ ਹੈ, ਹੋਰ ਕੋਈ ਨਹੀਂ। ਜਿੰਨੇ 2 4 10 20 ਨੇ ਸਾਰੇ ਬੇਕਾਰ ਨੇ, ਕਿਸੇ ਨੇ ਸਭ ਫੇਕ ਚੈਨਲ ਨੇ। ਸਾਡਾ ਇੱਕ ਚੈਨਲ ਹੈ YouTube 'ਤੇ, ਸ਼ੌਕਤ ਅਲੀ ਰਾਜਾ ਅਫੀਸ਼ੀਅਲ ਚੈਨਲ ਦੇ ਨਾਂ ਤੋਂ, ਉਹਨੂੰ ਸਬਸਕ੍ਰਾਈਬ ਕਰੋ। ਤੁਹਾਡੀਆਂ ਮੁਹੱਬਤਾਂ ਸਾਡੇ ਤੱਕ ਪਹੁੰਚ ਜਾਣਗੀਆਂ ਅਤੇ ਸਾਡੀਆਂ ਤਾਂ, ਅਸੀਂ ਤਾਂ ਹੈ ਹੀ ਤੁਹਾਡੇ ਲਈ ਹਾਂ। ਅਤੇ ਉਹ ਗਾਣੇ ਦੀ ਇੱਕ ਸਤਾਈ ਮੈਂ ਤੁਹਾਨੂੰ ਸੁਣਾਉਂਦਾ ਜਾਣਾ। ਹੁਨੀ ਤੂੰ ਝੂਠੀ ਨਿਕਲੀ ਬਹੁਤੇ ਪਿਆਰ ਜਤਾਵਣ ਵਾਲੀਏ, ਨੀ ਤੂੰ ਝੂਠੀ ਨਿਕਲੀ ਬਹੁਤੇ ਪਿਆਰ ਜਤਾਵਣ ਵਾਲੀਏ, ਗੱਲ ਤੇ ਕਿਧਰੇ ਖੋ ਜਾਂਦੀ ਤੂੰ, ਪੱਕੀ ਸਾਡੀ ਹੋ ਜਾਂਦੀ ਤੂੰ। ਗਲੀਆਂ ਦੇ ਵਿੱਚ ਅਸੀਂ ਨਾ ਰੁਲਦੇ, ਜੇ ਹੁੰਦੇ ਅਸੀਂ ਤੇਰੇ ਤੁਲਦੇ, ਜੇ ਹੁੰਦੇ ਅਸੀਂ ਤੇਰੇ ਤੁਲਦੇ। ਨੀ ਅੱਲਾ ਭਲਾ ਕਰੇ ਤੇਰਾ, ਅੱਲਾ ਭਲਾ ਕਰੇ ਤੇਰਾ, ਝੂਠੇ ਖਾਬ ਵਿਖਾਵਣ ਵਾਲੀਏ, ਨੀ ਤੂੰ ਝੂਠੀ ਨਿਕਲੀ ਬਹੁਤੇ ਪਿਆਰ ਜਤਾਉਣ ਵਾਲੀਏ। ਇਹ ਗਾਣਾ ਸੀ ਉਹ ਸਾਰੇ ਇਸ ਗਾਣੇ ਜਿੰਨਾ ਤੱਕ ਮੈਂ ਸੁਣਾਉਂਦਾ ਰਿਹਾ ਉਹ ਰੋਂਦਾ ਹੀ ਰਿਹਾ। ਮੈਂ ਉਹਨੂੰ ਬੜੀ ਤਸੱਲੀ ਦਿੱਤੀ, ਹੌਸਲਾ ਦਿੱਤਾ। ਮੈਂ ਕਿਹਾ ਯਾਰ ਚਲੋ ਜਿਹੜੇ ਅੱਲਾ ਦੇ ਫੈਸਲੇ ਹੁੰਦੇ ਉਹਦੇ 'ਚ ਬੰਦੇ ਦਾ ਅਮਲ ਦਖਲ ਨਹੀਂ ਹੁੰਦਾ। ਅਤੇ ਮੈਂ ਤੁਹਾਨੂੰ ਵੀ ਇਹ ਕਹਿਣਾ ਚਾਹ ਰਿਹਾ, ਜਿਹੜਾ ਕਿਸੇ ਨੂੰ ਕੋਈ ਮੁਹੱਬਤ ਕਰਦਾ ਹੈ ਨਾ, ਬੇਲੀਆਂ ਨੂੰ ਛੱਡਣਾ ਨਹੀਂ ਚਾਹੀਦਾ। ਬੇਲੀਆਂ ਨੂੰ ਕਿਸੇ ਹਾਲ 'ਚ ਨਹੀਂ ਛੱਡਣਾ ਚਾਹੀਦਾ। ਮੇਰਾ ਗਾਣਾ ਸੀ, ਉਹ ਮੈਂ ਸਤਾਈ ਯਾਦ ਆ ਗਈ, ਮੈਂ ਤੁਹਾਨੂੰ ਇਹ ਰਹਿ ਨਹੀਂ ਸਕਦਾ ਤੁਹਾਨੂੰ ਸੁਣਾਉਣ ਤੋਂ ਬਿਨਾਂ। ਅਸੀਂ ਤੇਰਿਆਂ ਤੂੰ ਸਾਡਾ ਇਹ ਮੰਨਿਆ ਸਾਥੋਂ ਡਾਡਾਏ, ਕਦੀ ਸੋਚਿਆ ਜੇ ਵੱਖ ਹੋਣ ਦਾ, ਵੱਖ ਹੋਵਣਾ ਗੱਲ ਤੇ ਦੂਰ ਦੀਏ ਹੈ। ਉਹ ਤੇਰਾ ਲੂੰ ਪੁੱਟ ਕੇ ਨਹੀਂ ਦੇਣਾ ਮੈਂ, ਗੱਲ ਸ਼ੌਕਤ ਮਜਬੂਰ ਦੀਏ। ਤੇਰਾ ਲੂੰ ਪੁੱਟ ਕੇ ਨਹੀਂ ਦੇਣਾ ਮੈਂ, ਗੱਲ ਸ਼ੌਕਤ ਮਜਬੂਰ ਦੀਏ। ਇਹ ਗੱਲਾਂ ਉਹੀ ਨੇ ਕਿ ਬੇਲੀ ਬਣਾ ਕੇ ਛੱਡ ਦੇਣਾ ਇਹ ਚੰਗੇ ਬੰਦੇ ਦਾ ਕੰਮ ਨਹੀਂ ਹੁੰਦਾ। ਇਹ ਚੰਗੇ ਦਾ ਹੁੰਦਾ ਹੀ ਨਹੀਂ ਬੰਦੇ ਦਾ ਕੰਮ। ਬੇਲੀ ਸਿਰ ਤੋਂ ਪੈਰਾਂ ਤੱਕ ਹੀ ਲੜ ਕੇ ਰੁੱਸ ਕੇ ਉਹ ਕਿਸੇ ਨੂੰ ਦੇ ਦੇਣਾ, ਛੱਡ ਦੇਣਾ। ਛੱਡ ਦੇਣ ਦਾ ਮਤਲਬ ਇਹੋ ਹੀ ਹੁੰਦਾ ਹੈ, ਉਹ ਛੱਡ ਦਿੱਤਾ, ਉਹ ਕਿਸੇ ਹੋਰ ਲਈ ਹੋ ਗਿਆ, ਜਾਂ ਉਹ ਕਿਸੇ ਹੋਰ ਦਾ ਬੇਲੀ ਬਣ ਜਾ, ਮੈਂ ਤੈਨੂੰ ਛੱਡ ਦਿੱਤਾ। ਅਤੇ ਸਿਰ ਤੋਂ ਪੈਰਾਂ ਤੱਕ ਬੇਲੀ ਛੱਡ ਦੇਣਾ ਗੈਰਤ ਵਾਲੇ ਬੰਦੇ ਦਾ ਕੰਮ ਨਹੀਂ ਹੁੰਦਾ। ਜਿਹਦੇ ਨਾਲ ਵਕਤ ਗੁਜ਼ਰਿਆ ਹੋਵੇ, ਜਿਹਦੇ ਨਾਲ ਯਾਦਾਂ ਹੋਣ, ਜਿਹਦੇ ਨਾਲ ਬਹਿ ਕੇ ਰਲ ਕੇ ਖਾਧਾ ਪੀਤਾ ਹੋਵੇ, ਜਿਹਦੇ ਨਾਲ ਇੱਕ ਰੰਗ ਦੇ ਕੱਪੜੇ ਪਾਏ ਹੋਣ, ਇੱਕ ਰੰਗ ਦੀ ਘੜੀ ਪਾਈ ਹੋਵੇ, ਇੱਕ ਰੰਗ ਦੀ ਚੈਨ ਪਾਈ ਹੋਵੇ, ਮੁੰਦਰੀ ਛੱਲੇ ਦਿੱਤੇ ਲੈ ਵਾਦੇ ਵਹੀਦ, ਮੈਂ ਤੇਰੇ ਬਿਨਾਂ ਮਰ ਜਾਵਾਂਗਾ, ਉਹ ਕਵੇ ਮੈਂ ਤੇਰੇ ਬਿਨਾਂ ਮਰ ਜਾਵਾਂਗਾ, ਅਤੇ ਉਹਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੁੱਸ ਕੇ ਛੱਡ ਦੇਣਾ, ਇਹ ਭਲਾ ਕਿੱਥੇ ਲਿਖਿਆ ਹੁੰਦਾ? ਇਹ ਬੰਦੇ ਤਾਂ ਨਹੀਂ ਛੱਡਦੇ ਨਾ। ਅਤੇ ਸਾਰਾ ਛੱਡ ਦੇਣਾ ਤਾਂ ਬੜੀ ਦੂਰ ਦੀ ਗੱਲ ਹੈ। ਬੇਲੀ ਜਿਹੜੇ ਗੈਰਤ ਵਾਲੇ ਹੁੰਦੇ ਨੇ, ਉਹ ਆਪਣੇ ਬੇਲੀ ਦਾ ਇੱਕ ਵਾਲ ਪੱਟ ਕੇ, ਇੱਕ ਵਾਲ
ਕਿਸੇ ਗੈਰ ਨੂੰ ਨਹੀਂ ਦਿੰਦੇ ਵੀ ਸਾਡੇ ਬੇਲੀ ਦਾ ਹਾਲ ਹੈ, ਗੈਰ ਕੋਲ ਕਿਉਂ ਜਾਏ। ਤੇ ਜੇ ਸਾਰਾ ਬੇਲੀ ਛੱਡ ਦਈਏ ਤੇ ਫਿਰ ਭਲਾ ਉਹਨੂੰ ਕੌਣ ਉਸਦਾ, ਉਹਨੂੰ ਕੀ ਕਹਿੰਦੇ ਨੇ ਲੋਕ ਭਲਾ, ਸਮਝ ਗਿਆ ਨਾ। ਇਸ ਲਈ ਬੇਲੀਆਂ ਨਾਲ ਰੁੱਸਣਾ ਨਹੀਂ ਚਾਹੀਦਾ, ਬੇਲੀਆਂ ਨਾਲ ਲੜਨਾ ਨਹੀਂ ਚਾਹੀਦਾ। ਬੇਲੀ ਤਾਂ ਬੇਲੀ ਹੁੰਦੇ ਨਾ, ਅੱਲਾ ਨੇ ਬਣਾਏ ਪਿਆਰ ਲਈ। ਦੁਨੀਆ ਸਾਰੀ ਅੱਲਾ ਜਾਣਦਾ, ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ, ਪਿਆਰ ਲਈ ਬਣਾਈ ਨਾ। ਤੇ ਇੱਥੇ ਜ਼ਰੂਰਤਾਂ ਹਾਇਲ ਹੋ ਗਈਆਂ ਬੇਲੀਆਂ ਦੇ ਦਰਮਿਆਨ 'ਚ। ਅੱਜ ਕੱਲ੍ਹ ਕੁਝ ਬੇਲੀ ਮੈਂ ਵੀ ਵੇਖੇ ਨੇ, ਜੇਬ ਦੇ ਬੇਲੀ ਨੇ, ਪੈਸਾ ਹੈ ਬੇਲੀ, ਨਹੀਂ ਪੈਸਾ ਕੋਈ ਬੇਲੀ ਨਹੀਂ। ਲੇਕਿਨ ਨਹੀਂ, ਇਹ ਕਾਗਜ਼ ਨੇ, ਅੱਜ ਇੱਧਰੋਂ ਆਏ ਨੇ ਇੱਧਰ ਚਲੇ ਜਾਣੇ ਨੇ, ਸਵੇਰੇ ਉੱਧਰੋਂ ਜਾਣਗੇ ਅੱਗੇ ਚਲੇ ਜਾਣਗੇ, ਤੇ ਬੇਲੀ ਤਾਂ ਨਹੀਂ ਲੱਭਦੇ ਨਾ। ਲੱਖਾਂ ਪੈਸੇ ਹੋਣ, ਕਰੋੜਾਂ ਹੋਣ, ਬੰਗਲੇ, ਗੱਡੀਆਂ, ਕੋਠੀਆਂ, ਹਰ ਕਾਰਾਂ ਹੋਣ, ਤੇ ਇੱਕ ਬੇਲੀ ਨਾ ਹੋਵੇ। ਤੇ ਮੈਂ ਤਾਂ ਅਕਸਰ ਗੱਲ ਕਰਨਾ, ਉਹ ਬੰਦਾ ਇੱਕ ਟਕੇ ਦਾ ਨਹੀਂ ਹੁੰਦਾ, ਇੱਕ ਟਕੇ ਦਾ ਨਹੀਂ ਹੁੰਦਾ। ਉਹ ਕਿਉਂ ਨਹੀਂ ਹੁੰਦਾ ਕਿ ਹਰ ਦੁੱਖ ਸੁੱਖ ਬੰਦਾ ਬੇਲੀ ਨਾਲ ਕਰ ਸਕਦਾ ਹੈ, ਭਰਾਵਾਂ ਨਾਲ ਨਹੀਂ ਕਰ ਸਕਦਾ, ਕਿਸੇ ਰਿਸ਼ਤੇਦਾਰ ਨਾਲ ਨਹੀਂ ਕਰ ਸਕਦਾ। ਤੇ ਇੱਕ ਬੇਲੀ ਹੋਣਾ ਜ਼ਰੂਰੀ। ਮੈਂ ਗਾਣਾ ਗਾਇਆ ਸੀ ਨਾ, ਜ਼ਿੰਦਗੀ ਸੋਹਣਾ ਜਿਹਾ ਯਾਰ ਹੋਣਾ ਚਾਹੀਦਾ, ਸੱਚੀ ਮੁੱਚੀ ਉਹਦੇ ਨਾਲ ਪਿਆਰ ਹੋਣਾ ਚਾਹੀਦਾ, ਤੇ ਮੁੱਖ ਜਿਹਦਾ ਵੇਖਣੇ ਨੂੰ ਚੰਨ ਫੇਰੇ ਸਹਿਕਦਾ, ਇਹੋ ਜਿਹਾ ਕੋਈ ਦਿਲਦਾਰ ਹੋਣਾ ਚਾਹੀਦਾ। ਬੇਲੀ ਤਾਂ ਹੋਣਾ ਹੀ, ਬੰਦਾ ਇਕੱਲਾ ਤਨਹਾਈ ਨਹੀਂ ਰਹਿ ਸਕਦਾ ਤਨਹਾਈ 'ਚ। ਤੇ ਮੈਂ ਇਹੋ ਰਿਕੁਐਸਟ ਕਰ ਰਿਹਾ ਸਾਂ ਕਿ ਬੇਲੀਆਂ ਨਾਲ ਲੜੀ ਦਾ ਨਹੀਂ, ਜੇ ਲੜ ਪਈਏ ਤੇ ਰੁੱਸੀ ਦਾ ਨਹੀਂ। ਬੰਦਾ ਲੜਦਾ ਉੱਥੇ ਹੀ ਹੈ ਨਾ ਜਿੱਥੇ ਕੋਈ ਮਨਾਉਣ ਵਾਲਾ ਹੋਵੇ, ਤੇ ਜੇ ਰੁੱਸੇ ਨੂੰ ਲੜੇ ਨੂੰ ਕੋਈ ਮਨਾਵੇ ਤੇ ਉਹਦੇ ਵਰਗੇ ਦੁਨੀਆ ਤੇ ਬਖਤੀ ਕੋਈ ਨਹੀਂ। ਇਸ ਦੌਰ 'ਚੋਂ ਵੀ ਜਿੱਥੇ ਤੱਕ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ। ਮੈਂ ਇੱਥੇ ਭੁੱਖੇ ਸੌਂਦੇ ਬੰਦੇ ਵੇਖੇ ਨੇ, ਭੁੱਖੇ ਵਿਕਦੇ ਬੰਦੇ ਵੇਖੇ ਨੇ, ਬੜਾ ਬੜਾ ਕੁਝ ਹੁੰਦਾ ਇੱਥੇ ਵੇਖਿਆ। ਲੇਕਿਨ ਯਾਰ ਯਾਰਾਂ ਨੂੰ ਕਦੀ ਵੀ ਨਹੀਂ ਛੱਡਦੇ। ਤੇ ਕਹਿਣਾ, ਮੈਂ ਤਾਂ ਅਕਸਰ ਹੀ ਕਹਿੰਦਾ ਹੁੰਦਾ, ਕੀ ਭਲਾ ਤੈਨੂੰ ਵੇਖਣਾ ਬਹੁਤ ਜ਼ਰੂਰੀ ਏ, ਇਹ ਸਾਡੀ ਵੀ ਮਜਬੂਰੀ ਏ। ਉਹ ਦਿਲ ਕਰਦਾ ਏ ਸਾਡੇ ਨਾਲ ਰਵੇਂ, ਅਸੀਂ ਸਹਿ ਨਹੀਂ ਸਕਦੇ ਦੂਰੀ ਏ। ਪਰ ਇੱਕ ਗੱਲ ਸਾਡੀ ਯਾਦ ਰੱਖੀ, ਅਸੀਂ ਤੈਨੂੰ ਭੁੱਲ ਨਹੀਂ ਪਾਵਾਂਗੇ। ਸਾਥੋਂ ਜਿੰਨਾ ਦੂਰ ਤੂੰ ਜਾਵੇਂਗਾ, ਅਸੀਂ ਓਨਾ ਹੀ ਨੇੜੇ ਆਵਾਂਗੇ। ਸਾਥੋਂ ਜਿੰਨਾ ਦੂਰ ਤੂੰ ਜਾਵੇਂਗਾ, ਅਸੀਂ ਓਨਾ ਹੀ ਨੇੜੇ ਆਵਾਂਗੇ। ਐਸੇ ਵੀ ਗਾਣੇ ਅਸੀਂ ਤੁਹਾਡੇ ਤੱਕ ਪਹੁੰਚਾਏ ਨੇ। ਮਿਊਜ਼ਿਕ ਇਹਦਾ ਕਿੰਨੇ ਬਣਾਇਆ? ਮੇਰਾ ਉਸਤਾਦ ਹੈ ਖਰੈਤ ਅਲੀ ਖਾਨ ਸਾਹਿਬ, ਤਫੈਲ ਪਸੂਰੀ। ਤੇ ਸਭ ਤੋਂ ਜ਼ਿਆਦਾ ਸਾਨੂੰ ਕਿਹਨੇ ਰਿਕਾਰਡ ਕੀਤਾ? ਸ਼ਹਜ਼ਾਦ ਚੌਧਰੀ ਸਾਹਿਬ ਨੇ, ਸਾਡੇ ਵੀਰ ਨੇ, ਭਰਾ ਨੇ। ਤੇ ਇਹ ਉਹ ਸਿਸਟਮ ਹੈ ਸਾਰਾ, ਜਿੰਨਾ ਮਤਲਬ ਤੁਸੀਂ ਸਮਝਦੇ ਹੋਵੋਗੇ। ਇਹ ਗਾਣੇ ਦੀ ਫਰਮਾਇਸ਼ ਮੈਨੂੰ ਕਿਲ੍ਹਾ ਅਹਿਮਦਾਬਾਦ ਨਾਰੋਵਾਲ ਰੋਡ ਤੋਂ, ਪਸਰੂਰ ਦੇ ਨਾਲ ਕਿਲ੍ਹਾ ਅਹਿਮਦਾਬਾਦ, ਕਿਲ੍ਹਾ ਸੋਭਾ ਸਿੰਘ ਉਹਨੂੰ ਆਉਂਦੇ ਨੇ, ਮੇਰੇ ਬੜੇ ਅੱਛੇ ਦੋਸਤ ਨੇ ਉੱਥੇ, ਬੜਾ ਪਿਆਰ ਕਰਦੇ ਨੇ। ਜ਼ਫਰਵਾਲ, ਨਾਰੋਵਾਲ, ਸ਼ਕਰਗੜ੍ਹ ਹੋ ਗਿਆ, ਪਸਰੂਰ ਹੋ ਗਿਆ, ਚਵਿੰਡਾ ਹੋ ਗਿਆ ਨਾਲ ਨਾਲ, ਮਤਲਬ ਉਹ ਇਲਾਕੇ ਨੇ ਸਾਰੇ ਜਿੱਧਰ ਬੜਾ ਬੜਾ ਪਿਆਰ ਕਰਦੇ ਨੇ ਪੂਰੇ ਪਾਕਿਸਤਾਨ ਦੇ ਲੋਕ। ਮਤਲਬ ਅਸੀਂ ਗਿਣਨਾ ਸ਼ੁਰੂ ਕਰੀਏ ਤੇ ਮੇਰੇ ਖਿਆਲ ਨਕਸ਼ਾ ਬਣ ਜਾਏਗਾ ਇੰਨਾ। ਮਾਸ਼ਾਅੱਲਾ ਪਾਕਿਸਤਾਨ ਦੇ ਵਿੱਚ ਗਲੀ ਗਲੀ 'ਚ, ਪਿੰਡ ਪਿੰਡ ਜਾ ਕੇ ਅਸੀਂ ਇੰਨੇ ਮਾਸ਼ਾਅੱਲਾ ਤੁਹਾਡੇ ਪਿਆਰ ਵਾਸਤੇ ਤੁਸੀਂ ਸਾਨੂੰ ਬੁਲਾਉਂਦੇ ਹੋ, ਸ਼ਾਦੀਆਂ 'ਤੇ ਬੁਲਾਉਂਦੇ ਹੋ, ਮੇਲਿਆਂ ਦੇ ਥੀਏਟਰ ਲੱਗਦੇ ਨੇ ਸਾਡੇ ਬੁਲਾਉਂਦੇ ਹੋ। ਤੇ ਇਹ ਤੁਹਾਡੇ ਤੱਕ ਅਸੀਂ ਤਾਂ ਹੀ ਜਾਂਦੇ ਹਾਂ ਨਾ, ਤੁਸੀਂ ਸਾਨੂੰ ਕੇਸਟ ਸੁਣਦੇ ਹੋ ਤਾਂ ਲਾਈਵ ਹੀ ਸੁਣੋ। ਤੇ ਸਿੰਗਰ ਉਹ ਬੜਾ ਅੱਛਾ ਸਿੰਗਰ ਹੁੰਦਾ ਜਿਹੜਾ ਲਾਈਵ ਗਾਉਂਦਾ। ਇਸ ਤਰ੍ਹਾਂ ਘੱਟ ਲੋਕ ਗਾਉਂਦੇ ਨੇ, ਸਾਡੇ ਅੱਛੇ ਸਿੰਗਰ ਵੀ ਹੈ ਮਾਸ਼ਾਅੱਲਾ, ਲਾਈਵ ਹੀ ਗਾਉਂਦੇ ਨੇ। ਤਾਂ ਲਾਈਵ ਗਾਉਣਾ ਚਾਹੀਦਾ ਤੁਸੀਂ ਜਿਸ ਤਰ੍ਹਾਂ ਸੁਣਨਾ ਚਾਹੁੰਦੇ ਹੋ। ਹੁਣ ਤੁਸੀਂ ਮੈਨੂੰ ਇਹ ਸਵਾਲ ਕਰਨਾ ਹੈ ਕਿ ਇਹਨਾਂ ਦਾ ਤਾਰਫ ਨਹੀਂ ਕਰਾਇਆ ਭਾਈ ਇਹਨਾਂ ਦਾ, ਇਹ ਮੈਂ ਦੱਸਦਾ ਜਾਂਦਾ। ਇਹ ਵੀਰ ਹੈ ਭਾਈ, ਇਹ ਛੋਟਾ ਆਪਣਾ ਵੀਰ ਹੈ। ਅਸੀਂ ਇਹ ਜਿਹੜਾ ਚੈਨਲ ਚੱਲ ਰਿਹਾ ਤੁਹਾਡੇ ਤੱਕ ਗਾਣੇ ਪਹੁੰਚ ਰਹੇ ਨੇ, ਉਹ ਇਹਨਾਂ ਦੀ ਵਸਾਦਤ ਨਾਲ ਹੀ ਪਹੁੰਚ ਰਹੇ ਨੇ। ਚੈਨਲ ਨੂੰ ਆਪਰੇਟ ਹੀ ਕਰਦੇ ਪਏ ਨੇ। ਠੀਕ ਹੋ ਗਿਆ ਨਾ? ਇਹਸਾਨ ਲਾਈ ਇਹਨਾਂ ਦਾ ਨਾਂ ਹੈ। ਸਾਡੇ ਮੁਕਾਮੀ ਇੱਥੋਂ ਕੁੜੀਆਂ ਦੇ ਨੇ ਮਾਸ਼ਾਅੱਲਾ। ਸਾਡਾ ਸ਼ਹਿਰ ਕੁੜੀਆਂ ਖਾਸ ਹੈ, ਡਿਸਟ੍ਰਿਕਟ ਕਸੂਰ ਤੋਂ ਅਸੀਂ ਬਿਲੋਂਗ ਕਰਨੇ ਹਾਂ। ਹਰੀ ਕੇ ਨਾਲ ਸਾਡਾ ਪਿੰਡ ਹੈ, ਅਤੇ ਰਾਜਪੂਤ ਭੱਟੀ ਫੈਮਿਲੀ ਨਾਲ ਸਾਡਾ ਤਲਕ ਹੈ। ਅਤੇ ਇਹ ਸਾਡਾ ਇਲਾਕਾ ਇੱਕ ਬੜਾ ਅੱਛਾ, ਬੜੇ ਅੱਛੇ ਲੋਕ ਨੇ। ਅਤੇ ਇਹ ਵੀਰ ਛੋਟਾ ਭਾਈ, ਮੈਂ ਕਿਹਾ ਵੀ ਇਹ ਚੈਨਲ ਭਾਈ ਤੂੰ ਜਾਣ ਤੇਰਾ ਕੰਮ ਜਾਣੇ, ਇਹ ਸਾਨੂੰ ਕੋਈ ਪਤਾ ਪੁਤਾ ਕੋਈ ਨਹੀਂ ਇਸ ਗੱਲ ਦਾ। ਇਹ ਕਿਉਂਕਿ ਜਿਹੜਾ ਕੋਈ ਕਰਦਾ ਹੋਵੇ ਉਹਨੂੰ ਹੀ ਪਤਾ ਹੁੰਦਾ ਨਾ। ਅਸੀਂ ਤਾਂ ਇਹ ਕਰ ਸਕਦੇ ਜਿਹੜਾ ਤੁਹਾਨੂੰ ਕਰਕੇ ਸੁਣਾਇਆ। ਅਤੇ ਜਿਹੜੇ ਤੁਸੀਂ ਸੁਣ ਰਹੇ ਹੋ ਗਾਣੇ ਜਾਂ ਜਿੰਨੇ ਅੱਗੇ ਸੁਣਨੇ ਨੇ, ਉਹ ਸਾਰੇ ਇਹ ਇੱਧਰੋਂ ਹੀ ਆਉਣੇ ਨੇ ਭਾਈ। ਇਹਨਾਂ ਨੇ ਬਣਾਉਣੇ ਨੇ, ਥੰਬ ਬਣਾਉਂਦੇ ਨੇ, ਵੀਡੀਓ ਬਣਾਉਂਦੇ ਨੇ, ਬੜੀ ਮਿਹਨਤ ਕਰਦੇ ਨੇ। ਸੁਬਾਹ 4 ਵਜੇ ਤੱਕ, 3 ਵਜੇ ਤੱਕ ਤੁਹਾਡੇ ਵਾਸਤੇ, ਇਹ ਤੁਹਾਡੇ ਸਾਰੇ ਲੋਕਾਂ ਵਾਸਤੇ ਅਸੀਂ ਜਾਗਦੇ ਹਾਂ। ਔਰ ਮੈਂ ਖੁਦ ਕੋਲ ਬਹਿ ਕੇ
ਤੁਹਾਡੇ ਤੱਕ ਅੱਛੀ ਤੋਂ ਅੱਛੀ ਚੀਜ਼ ਜਿਹੜੀ ਥੰਮ ਬਣ ਕੇ ਤਸਵੀਰਾਂ ਚਲੀਆਂ ਜਾਣ, ਤੁਹਾਡੇ ਤੱਕ ਵੀਡੀਓ ਚਲੀ ਜਾਏ, ਤੁਹਾਡੇ ਤੱਕ ਆਡੀਓ ਚਲੀ ਜਾਏ, ਤੇ ਬੜੀ ਮਿਹਨਤ ਹੈ, ਇਹ ਬਹੁਤ ਮਿਹਨਤ ਹੈ। ਅਸੀਂ ਜਦੋਂ 3 ਵਜੇ ਤੱਕ ਜਾਗਦੇ ਹਾਂ ਤੇ ਸਾਨੂੰ ਇੱਥੇ ਕੋਈ ਪਤਾ ਨਹੀਂ ਹੁੰਦਾ ਕਿ ਅਸੀਂ ਸੌਣਾ ਕਦੋਂ ਤੇ ਉੱਠਣਾ ਕਦੋਂ ਹੈ, ਨੀਂਦ ਕਦੋਂ ਪੂਰੀ ਹੋਣੀ ਹੈ। ਨਹੀਂ, ਡੇਲੀ ਇਹੋ ਕੰਮ ਹੀ, ਡੇਲੀ ਬਿਲਾ ਨਾਗਾ, ਦਿਨ 'ਚ ਵੀ ਬੈਠੇ ਹਾਂ, ਰਾਤ 'ਚ ਵੀ ਬੈਠੇ ਹਾਂ। ਅਸੀਂ ਉਹ ਤੁਹਾਡਾ ਸਫ਼ਰ ਘਟਾਉਣਾ ਚਾਹੁੰਦੇ ਹਾਂ, ਜਿਹੜੇ ਤੁਹਾਨੂੰ ਲੋਕਾਂ ਨੇ ਪਰੇਸ਼ਾਨ ਕੀਤਾ, ਸਾਰੇ ਲੋਕਾਂ ਨੂੰ ਜਿਨ੍ਹਾਂ ਨੇ 2 ਨੰਬਰ ਚੈਨਲ ਬਣਾਏ ਸਨ, ਉਹਨਾਂ ਨੇ ਪਰੇਸ਼ਾਨ ਕੀਤਾ। ਅਸੀਂ ਵੀ ਹੋਏ, ਤੁਸੀਂ ਵੀ ਹੋਏ ਹੋ, ਲੇਕਿਨ ਹੁਣ ਨਹੀਂ ਹੋਊਗੀ ਇਨਸ਼ਾ ਅੱਲਾਹ ਤਾਲਾ। ਅਤੇ ਮੈਂ ਇਹ ਤੁਹਾਡੇ ਤੱਕ ਜਿਹੜਾ, ਇਸ ਲਈ ਮੈਂ ਛੋਟਾ ਵੀਰ ਹੀ ਸਮਝੋ, ਭਰਾ ਹੈ ਆਪਣਾ, ਅਤੇ ਨਾਲ ਹੀ ਰਿਹਾਇਸ਼ਾਂ ਸਾਡੀਆਂ, ਇਹ ਵੀ ਬੜੀ ਵੱਡੀ ਗੱਲ ਹੁੰਦੀ ਨਾ। ਅਤੇ ਇਹ ਤੁਹਾਡੇ ਦੀ ਬੜੀ ਮਿਹਨਤ ਕਰਦਾ, ਬਹੁਤ 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 ਅੱਛਾ ਅੱਛਾ ਕੰਮ ਕਰਨਾ, ਅੱਛਾ ਉਹਨੂੰ ਬਣਾ ਕੇ ਸਜਾ ਕੇ, ਗਾਣੇ ਨੂੰ ਬਣਾ ਕੇ ਤੁਹਾਡੇ ਤੱਕ ਪਹੁੰਚਾਉਣਾ। ਅਸਲ ਕੰਮ ਇਹ ਹੁੰਦਾ ਨਾ, ਬੜੀ ਵੱਡੀ ਗੱਲ ਹੈ ਨਾ। ਤੁਸੀਂ ਰਾਜ਼ੀ ਹੋ ਨਾ, ਅਗਰ ਤੁਸੀਂ ਸਾਡੇ ਤੋਂ ਰਾਜ਼ੀ ਹੋ ਤਾਂ ਫਿਰ ਤੁਹਾਡਾ ਇਹ ਰਾਜ਼ੀ ਹੋਣ ਦਾ ਸਾਨੂੰ ਪਤਾ ਤਾਂ ਲੱਗਣਾ ਜਦੋਂ ਅਸੀਂ ਚੈਨਲ 'ਤੇ ਹੁਣ ਔਨ ਕਰਨਾ ਹੈ, ਇਹ ਜਿਹੜੀ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਉਣੀਆਂ ਨੇ, ਅਤੇ ਤੁਹਾਡੀ ਜਿਹੜੇ ਲਾਈਕ ਕਰਨਾ, ਤੁਸੀਂ ਸਾਨੂੰ ਸਬਸਕ੍ਰਾਈਬ ਕਰਨਾ ਹੈ, ਅਤੇ ਸਾਨੂੰ ਇਹ ਵੇਖਣਾ ਕਿ ਘੰਟੇ ਦੇ ਵਿੱਚ ਕਿੰਨਾ ਰਿਜ਼ਲਟ ਮਿਲੇਗਾ। ਇਹ ਕਿੰਨਾ ਮਿਲੇਗਾ ਭਲਾ? ਇਹ ਜਿਹੜਾ ਕੈਮਰੇ ਨੂੰ ਆਪਰੇਟ ਕਰਦੇ ਪਏ ਨੇ ਭਾਈ ਜੀ ਸਾਡੇ, ਇਹ ਭਾਈ ਸਲੀਮ ਨੇ, ਬਹੁਤ ਅੱਛਾ ਵੀਡੀਓ ਮਾਸ਼ਾਅੱਲਾ ਸ਼ਾਦੀਆਂ ਦਾ ਵੀ ਕੰਮ ਕਰਦੇ ਪਏ ਨੇ। ਇਹ ਸ਼ਾਦੀ 'ਤੇ ਵੀ ਵੀਡੀਓ ਮੂਵੀ ਬਣਾਉਂਦੇ ਨੇ, ਐਡੀਟਿੰਗ ਵੀ ਕਰਦੇ ਨੇ, ਬੜਾ ਅੱਛਾ ਕੰਮ ਸਾਡੇ ਖੁੜੀਆਂ ਸ਼ਹਿਰ ਦੇ ਵਿੱਚ। ਮੈਂ ਤਾਂ ਖੈਰ ਐਸਾ ਅੱਛਾ ਕੋਈ ਕੰਮ ਕਰਨ ਵਾਲਾ ਬੰਦਾ ਹੋਰ ਕੋਈ ਨਹੀਂ ਵੇਖਿਆ, ਕਿਉਂਕਿ ਇਹ ਜਿਹੜਾ ਕੰਮ ਹੁੰਦਾ ਇਹੋ ਹੀ ਬੋਲਦਾ ਹੈ। ਕੈਮਰੇ ਤਾਂ ਘਰ ਲਈ ਫਿਰਦੇ ਲੋਕ, ਲੇਕਿਨ ਕੈਮਰਾ ਰੱਖ ਲੈਣਾ ਇਹ ਬੜੀ ਵੱਡੀ ਗੱਲ ਨਹੀਂ। ਕੈਮਰੇ ਨੂੰ ਆਪਰੇਟ ਕਰਨਾ ਇਹ ਸਭ ਤੋਂ ਮੁਸ਼ਕਿਲ ਹੈ। ਉਹਦਾ ਜ਼ੂਮ, ਉਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਤਾਂ ਮੈਂ ਨਹੀਂ ਜ਼ਿਆਦਾਤਰ ਜਾਣਦਾ, ਇਹ ਤੁਹਾਨੂੰ ਭਾਈ ਸਲੀਮ ਹੀ ਦੱਸਣਗੇ, ਠੀਕ ਹੈ ਨਾ। ਮੇਰਾ ਖਿਆਲ ਹੈ ਇਹਨਾਂ ਨੂੰ ਪੁੱਛਾਂਗੇ ਅਸੀਂ ਇਨਸ਼ਾਅੱਲਾ ਅਗਲੀ ਇੰਟਰਵਿਊ ਦੇ ਵਿੱਚ ਵੀ ਉਹ ਤੁਸੀਂ ਇਹ ਭਾਈ ਕੀ ਸ਼ਤਾਨੀਆਂ ਕਰਦੇ ਜੇ, ਜਿਹੜਾ ਤੁਸੀਂ ਨੇੜੇ ਕਰ ਲੈਂਦੇ ਜੇ, ਦੂਰ ਕਰ ਲੈਂਦੇ ਜੇ, ਕਦੀ ਅੱਖਾਂ 'ਤੇ ਕੈਮਰਾ ਮਾਰ ਦਿੱਤਾ, ਕਦੀ ਉਹ ਤੁਸੀਂ ਚਿਹਰੇ ਨੂੰ ਖੂਬਸੂਰਤ ਬਣਾ ਕੇ ਲੈ ਆਂਦਾ, ਕਦੀ ਗੱਲਾਂ ਸਾਡੀਆਂ ਅੱਛੀਆਂ ਜਾਂ ਮੂਵੀ ਤੁਸੀਂ ਬੜੀ ਅੱਛੀ ਬਣਾਉਂਦੇ ਹੋ, ਕੋਈ ਦੁੱਲਾ ਬੈਠਾ ਹੈ ਤੁਹਾਨੂੰ ਸੋਹਣਾ ਬੜਾ ਕਰਕੇ ਬਣਾ ਕੇ ਮੂਵੀ 'ਚ ਲਿਆਉਣਾ, ਇਹ ਆਮ ਗੱਲ ਨਹੀਂ ਹੁੰਦੀ। ਬੜਾ ਮੁਸ਼ਕਿਲ ਕੰਮ ਹੈ, ਬੜਾ ਵੱਡਾ ਫਨ ਹੈ। ਸਾਡੇ ਵੀ ਵੀਡੀਓ ਜਿੰਨੇ ਸ਼ੂਟ ਹੁੰਦੇ ਨੇ ਸਾਰੇ ਕੈਮਰਾਮੈਨ ਹੀ ਕਰਦੇ ਨੇ। ਉਹ ਤੁਹਾਡੇ ਤੱਕ ਜਿੰਨੀ ਅੱਛੀ ਵੀਡੀਓ ਜਾਂਦੀ, ਜਿੰਨਾ ਅੱਛਾ ਰਿਜ਼ਲਟ ਜਾਂਦਾ ਉਹਦਾ ਆਡੀਓ ਦਾ, ਵੀਡੀਓ ਦਾ, ਉਹ ਤੁਸੀਂ ਸਾਰੇ ਸੁਣਦੇ ਹੋ। ਅਤੇ ਇਹਦੇ ਪਿੱਛੇ ਪੂਰਾ ਟੀਮ ਵਰਕ ਹੁੰਦਾ ਹੈ। ਸਿੰਗਰ ਦਾ ਕੰਮ ਤਾਂ ਗਾਣਾ ਹੈ ਨਾ। ਸਾਡੇ ਨਾਲ ਜਿੰਨੇ ਮਿਊਜ਼ੀਸ਼ੀਅਨ ਨੇ ਉਹ ਵਜਾਉਂਦੇ ਨੇ, ਮਿਊਜ਼ੀਸ਼ੀਅਨ ਕਾਰਡ ਆਪਣਾ ਮਿਊਜ਼ਿਕ ਰਿਕਾਰਡ ਕਰਵਾਉਂਦੇ ਨੇ। ਸਾਡਾ ਮੌਸੀਕਾਰ ਖੈਰਾਤ ਅਲੀ ਖਾਨ ਸਾਹਿਬ ਸਨ, ਮੇਰੇ ਉਸਤਾਦ ਵੀ ਨੇ, ਮੈਂ ਬੜਾ ਇਤਰਾਮ ਕਰਨਾ ਉਹਨਾਂ ਦਾ। ਤਫੈਲ ਕਸੂਰੀ ਸਾਡਾ ਬੜਾ ਬਹੁਤ ਵੀਰ ਹੈ ਆਪਣਾ, ਬੜਾ ਅੱਛਾ ਕੰਮ, ਬੜਾ ਅੱਛਾ ਟਿਊਨਾਂ ਬਣਾਈ ਉਹਨਾਂ ਨੇ ਵੀ। ਸ਼ਬਾਜ਼ ਅਬਾਸੀ ਸਾਹਿਬ ਫੌਤ ਹੋ ਗਿਆ, ਅੱਲਾ ਉਹਨਾਂ ਨੂੰ ਜੰਨਤ ਦੇਵੇ। ਉਹਨਾਂ ਨੇ ਬੜਾ ਕਲਾਮ ਗਾਇਆ। ਅਫਜ਼ਲ ਆਜਿਜ਼ ਸਾਹਿਬ, ਫਰੂਕ ਰੋਖੜੀ ਸਾਹਿਬ, ਸੋਨਾ ਖਾਂ ਬੇਵਸ, ਆਡਾ ਖਾਨ ਸਾਹਿਬ, ਆਬਦ ਤਮੀਮੀ, ਸ਼ਾਕਿਰ ਹੁਸੈਨ ਸ਼ੁਜਾਬਾਦੀ, ਮਤਲਬ ਪਾਕਿਸਤਾਨ ਦਾ ਜਿੰਨਾ ਵੱਡਾ ਨਾਂ ਹੈ, ਜਿੰਨੇ ਅੱਛਾ ਸ਼ਾਇਰ ਲਿਖਣਾ, ਐਸਐਮ ਸਾਦਿਕ ਸਾਹਿਬ ਨੇ, ਸਾਰਿਆਂ ਦਾ ਮੈਂ ਕਲਾਮ ਗਾਇਆ। ਮੈਨੂੰ ਖੁਸ਼ੀ ਕਿ ਉਹਨਾਂ ਇੰਨੇ ਅੱਛੇ ਰਾਈਟਰ ਸਾਡੇ ਪਾਕਿਸਤਾਨ ਦੇ ਵਿੱਚ ਅੱਜ ਵੀ ਮੌਜੂਦ ਨੇ, ਅੱਛਾ ਕਲਾਮ ਲਿਖਣ ਵਾਲੇ ਅੱਜ ਵੀ ਮੌਜੂਦ ਨੇ। ਔਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ। ਜਿਨ੍ਹਾਂ ਮੈਂ ਸ਼ਾਇਰਾਂ ਦਾ ਨਾਂ ਲਿਆ ਨਾ, ਤੁਸੀਂ ਅੱਖਾਂ ਬੰਦ ਕਰਕੇ ਇਹਨਾਂ ਕੋਲੋਂ ਕਲਾਮ ਜਾ ਕੇ ਲੈ ਸਕਦੇ। ਜਿਹੜੇ ਲੋਕ ਇਸ ਚੀਜ਼ ਨੂੰ ਸਮਝਦੇ ਨੇ, ਸ਼ਾਇਰੀ ਨੂੰ, ਜਾਂ ਕੋਈ ਰਿਕਾਰਡ ਕਰਨਾ ਚਾਹੁੰਦਾ ਤਾਂ ਇਹ ਉਹ ਨਾਂ ਹੈ ਜਿਹੜਾ ਅਸੀਂ ਕਲਮ ਰੱਖਣ ਅਤੇ 3 ਮਿੰਟ ਤੋਂ ਬਾਅਦ ਗਾਣਾ ਮੁਕੰਮਲ ਕਰਕੇ ਬੈਠੇ ਹੁੰਦੇ ਨੇ। ਇਹਨੂੰ ਸ਼ਾਇਰੀ, ਇਹਨੂੰ ਫਨ ਆਉਂਦੇ ਨੇ, ਇਹ ਸ਼ਾਇਰੀ। ਅਤੇ ਜਿਹਨੂੰ ਪਤਾ ਹੀ ਨਹੀਂ ਉਹ ਕਹੇ ਮੈਂ ਵੀ ਸ਼ਾਇਰ ਹਾਂ, ਅਤੇ ਮੈਂ ਕਿਵੇਂ ਮੰਨ ਲਾਂਗਾ ਨਾ, ਤੁਸੀਂ ਮੰਨਣਾ। ਅਤੇ ਇਸ ਲਈ ਕੈਮਰਾਮੈਨ ਦਾ ਕੰਮ ਕੈਮਰਾਮੈਨ ਨਹੀਂ, ਇਹ ਉਹ ਹੀ ਕਰ ਸਕਦਾ ਜਿਹਨੇ 20 ਸਾਲ ਲਾ ਕੇ ਸਿੱਖਿਆ। ਇਹ ਹੁਣ ਜਿਹੜਾ ਇਨਸਾਨ ਲਈ ਐਡੀਟਿੰਗ ਕਰਦਾ ਅਤੇ ਇਹ ਕਰ ਸਕਦਾ ਭਾਈ। ਅਸੀਂ ਤਾਂ ਕੋਲ ਬੈਠੇ ਵੇਖਦਾ ਰਹੀਦਾ ਵੇ ਤੂੰ ਕਿਸ ਤਰ੍ਹਾਂ ਕੀ ਬਣਾਈ ਜਾਂਦਾ ਭਾਈ। ਅਤੇ ਇਹ ਤਾਂ ਇਹਦਾ ਹੀ ਕੰਮ ਹੈ ਨਾ। ਇਹ ਹੁਣ ਅਸੀਂ ਤਾਂ ਨਹੀਂ ਕਹਿ ਸਕਦੇ ਅਸੀਂ ਇਹ ਵੀ ਕਰ ਲਾਂਗੇ। ਅਤੇ ਕਈ ਇੱਥੇ ਆਉਂਦੇ ਨੇ ਵੀ ਅਸੀਂ ਐਡੀਟਰ ਵੀ ਆਪ ਹੀ ਹਾਂ, ਕੈਮਰਾਮੈਨ ਵੀ ਆਪ ਹੀ ਹਾਂ, ਅਸੀਂ ਮਿਊਜ਼ਿਕ ਡਾਇਰੈਕਟਰ ਵੀ ਆਪ ਹੀ ਹਾਂ, ਅਸੀਂ ਤਬਲਾ ਵਾਲਾ ਵੀ ਆਪ ਹੀ, ਸਾਰਾ ਕੁਛ ਆਪ ਹੀ ਹਾਂ। ਅਤੇ ਉਹ ਕੱਖ ਵੀ ਨਹੀਂ ਹੁੰਦੇ। ਇੱਕ ਟਾਈਮ 'ਚ ਇੱਕ ਹੀ ਕੰਮ ਹੋ ਸਕਦਾ ਹੈ। ਅਤੇ ਜ਼ਿੰਦਗੀ ਕੋਈ 500 ਸਾਲ ਨਹੀਂ, ਮੁਖਤਸਰ ਜਿਹੀ ਜ਼ਿੰਦਗੀ, ਮੁਖਤਸਰ ਜਿਹੀ। ਸਰਕਾਰ ਫਰਮਾਇਆ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ, ਅੱਖ ਬੰਦ ਕਰੋ ਅਤੇ ਖੋਲ੍ਹੋ। ਇੰਨੀ ਜ਼ਿੰਦਗੀ ਭਾਵੇਂ ਇੱਥੇ 100 ਸਾਲ ਦੀ ਹੋ, ਅਤੇ ਉਹਨੂੰ ਜ਼ਾਇਆ ਤਾਂ ਨਹੀਂ ਕਰਨਾ ਚਾਹੀਦਾ ਨਾ। ਜੇ ਕੋਈ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਇੱਕ ਤੁਹਾਨੂੰ ਹੋਰ ਪੈਗਾਮ ਦੇਣਾ ਚਾਹੁੰਦਾ। ਜਿਹੜੇ ਗਾਉਣ ਗੂਣ ਵਾਲੇ ਨਵੇਂ ਜਿਹੜੇ ਸਾਡੇ ਛੋਟੇ ਭਾਈ ਵੀਰ ਬੱਚੇ ਗਾਉਣ ਵਾਲੇ ਨੇ ਨਾ, ਉਹ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਅਗਰ ਕੁਝ ਬਣਨਾ ਚਾਹੁੰਦੇ ਹੋ ਤਾਂ ਮਿਹਨਤ ਕਰੋ, ਮਿਹਨਤ ਕਰੋ। ਮਿਹਨਤ ਦਾ ਫਲ ਅੱਲਾ ਦੀ ਜ਼ਾਤ ਨਹੀਂ ਰੱਖਦੀ। ਜਿਹਨੇ ਮਿਹਨਤ ਕੀਤੀ ਇੱਕ ਦਿਨ ਉਹ ਮੰਜ਼ਿਲ 'ਤੇ ਪਹੁੰਚਿਆ। ਅਤੇ ਤੁਸੀਂ ਐਵੇਂ ਜ਼ਿੰਦਗੀ ਨਾ ਗਵਾਓ, ਰੁਲੋ ਨਾ। ਮੇਰੀ ਕਾਪੀ ਕਰ ਲਈ, ਮੇਰਾ ਵੀਰ ਹੈ ਭਾਈ ਆਪਣਾ ਦੋਸਤ ਕਾਫੀ ਨੇ, ਹੋਰ ਵੀ ਸਿੰਗਰ ਨੇ, ਉਹਨਾਂ ਦੀਆਂ ਕਾਪੀਆਂ ਕਰ ਲਈਆਂ। ਅਤੇ ਕਾਪੀ ਕਰਨ ਨਾਲ ਨਾਂ ਨਹੀਂ ਹੁੰਦਾ, ਸਿੱਖ ਕੇ ਨਾਂ ਹੁੰਦਾ। ਤੁਸੀਂ ਅਗਰ ਕੁਝ ਬਣਨਾ ਚਾਹੁੰਦੇ ਹੋ, ਆਪਣਾ ਵੋਕਲ ਤੁਸੀਂ ਅੱਛਾ ਬਣਾਓ, ਉਹਨੂੰ ਗਾਓ, ਮਤਲਬ ਸੁਰ ਲੈ, ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਬੜੀ ਤਫਸੀਲ 'ਚ ਮੈਂ ਜਾਣਾ ਨਹੀਂ ਚਾਹੁੰਦਾ।
ਤੇ ਉਹਨੂੰ ਸਿੱਖੋ ਤੇ ਆਪਣਾ ਮੈਨੇਜ ਲੈ ਕੇ ਆਓ, ਆਪਣਾ ਇੱਕ ਫਨ ਲੈ ਕੇ ਆਓ, ਤੁਹਾਡੀ ਪਹਿਚਾਣ ਬਣੇ। ਨਵਾਂ ਗਾਓ ਨਾ, ਨਵਾਂ ਕੰਮ ਕਰੋ, ਨਵੀਂ ਸ਼ਾਇਰੀ ਲੈ ਕੇ ਨਵੀਆਂ ਟਿਊਨਾਂ ਬਣਾਓ, ਉਹਨੂੰ ਨਵਾਂ ਗਾਓ, ਆਪਣਾ ਅੰਗ ਲੈ ਕੇ ਆਓ, ਆਪਣਾ ਸਟਾਈਲ ਲੈ ਕੇ ਆਓ। ਇਹ ਕਿਹੜਾ ਕੰਮ ਹੈ ਮੇਰੀ ਨਕਲ ਕਰ ਲਈ, ਅਗਲੇ ਦੀ ਨਕਲ ਕਰ ਲਈ, ਉਸ ਤੋਂ ਅਗਲੇ ਦੀ ਕਰ ਲਈ। ਨਕਲ ਕਰਨ ਨਾਲ ਨਹੀਂ ਹੁੰਦਾ, ਨਕਲ ਤਾਂ ਬੰਦਾ ਕਰ ਲੈਂਦਾ, ਲੇਕਿਨ ਛਾਪ ਜਦੋਂ ਲੱਗਦੀ ਨਾ, ਛਾਪ ਹੀ ਲੱਗ ਜਾਂਦੀ। ਇਹਨੇ ਉਸ ਬੰਦੇ ਦੀ, ਉਸ ਗੁਲੂਕਾਰ ਦੀ ਕਾਪੀ ਕੀਤੀ ਤੇ ਮਤਲਬ ਸਾਰਾ ਕ੍ਰੈਡਿਟ ਉਹਦੇ ਚਲਾ ਗਿਆ ਨਾ। ਮੇਰੀ ਕੋਈ ਨਕਲ ਕਰ ਰਿਹਾ ਉਹ ਗਾ ਕੇ, ਤੇ ਉਹ ਕ੍ਰੈਡਿਟ ਤਾਂ ਸਾਨੂੰ ਹੀ ਆ ਗਿਆ ਨਾ। ਪਬਲਿਕ ਸਾਨੂੰ ਫੋਨ ਕਰਕੇ ਦੱਸ ਫਲਾਣੇ ਜੀ ਉਹ ਮੁੰਡਾ ਸੀ, ਉਹਨੇ ਉਹ ਗਾਣਾ ਗਾਇਆ, ਲਾਲੇ ਅਤਾਉ ਨਾਇਸਾ ਕਲਵੀ ਦਾ ਗਾਇਆ, ਜਾਂ ਮਤਲਬ ਨੁਸਰਤ ਫਤਿਹ ਅਲੀ ਖਾਨ ਨੂੰ ਗਾਇਆ, ਤੇ ਉਧਰ ਗਿਆ ਚਲਾ ਕ੍ਰੈਡਿਟ ਨਾ। ਇਹ ਸਾਡਾ ਗਾਇਆ, ਮੈਂ ਤਾਂ ਸੀਨੀਅਰ ਨੇ, ਮੈਂ ਇਹਨਾਂ ਦਾ ਬੜਾ ਇਹਤਰਾਮ ਕਰਦਾ ਜਿਨ੍ਹਾਂ ਦਾ ਮੈਂ ਨਾਂ ਲਿਆ। ਮੈਂ ਤਾਂ ਉਹਨਾਂ ਦੀ ਨਜ਼ਰ 'ਚ ਬੱਚਾ ਵਾਂ, ਇੱਕ ਸਟੂਡੈਂਟ ਹਾਂ, ਤਾਲਬ ਇਲਮ, ਸਿੱਖਣੇ ਪਏ। ਲੇਕਿਨ ਅਸੀਂ ਅਦਬ ਕਰਨਾ ਸਿੱਖਿਆ, ਅਤੇ ਅਦਬ ਜਦੋਂ ਕਰੀਏ ਨਾ ਵੱਡੇ ਦਾ, ਉਸਤਾਦ ਦਾ, ਸੀਨੀਅਰ ਦਾ, ਅਤੇ ਉਦੋਂ ਅੱਲਾ ਦੀ ਜ਼ਾਤ ਇੱਜ਼ਤ ਤੋਂ ਨਵਾਜ਼ਦੀ। ਅਤੇ ਜਦੋਂ ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕਰੋਗੇ ਤਾਂ ਉਹਦੀ ਘਟਣੀ ਨਹੀਂ, ਉਹ ਤਾਂ ਅੱਲਾ ਦੀ ਜ਼ਾਤ ਦੇ ਰਹੀ ਨਾ। ਵਾ ਤੂੰ ਇੱਜ਼ੋ ਮਨ ਤਸ਼ਾਓ, ਵਾ ਤੂੰ ਜ਼ਿੱਲੋ ਮਨ ਤਸ਼ਾਓ, ਮਾਲਕ ਅਤਾ ਕਰਨ ਵਾਲਾ। ਲੇਕਿਨ ਜਦੋਂ ਅੱਲਾ ਕਿਸੇ ਨੂੰ ਇੱਜ਼ਤ ਦੇ ਤੇ ਉਹਨੂੰ ਸਲਾਮ ਕਰਨਾ ਹੀ ਚਾਹੀਦਾ ਹੈ। ਤੁਹਾਡੇ ਮੇਰੇ ਸਲਾਮ ਨਾ ਕਰਨ ਨਾਲ ਉਹਦੀ ਘਟਦੀ ਨਹੀਂ, ਅੱਲਾ ਦੇ ਰਿਹਾ ਇੱਜ਼ਤ ਉਹਨੂੰ ਨਾ, ਤੁਸੀਂ ਕਰਨੀ ਚਾਹੀਦੀ। ਅਤੇ ਇਸ ਲਈ ਮੈਂ ਇਹੋ ਹੀ ਕਹਿਣਾ ਚਾਹ ਰਿਹਾ ਸਾਂ ਕਿ ਤੁਸੀਂ ਕੁਝ ਬਣਨਾ ਚਾਹੁੰਦੇ ਹੋ ਤਾਂ ਮੇਰੀ ਇਹ ਨਸੀਹਤ ਇਹ ਹੈ, ਤੁਸੀਂ ਸਿੱਖੋ ਕਿਸੇ ਅੱਛੇ ਉਸਤਾਦ ਕੋਲੋਂ, ਸਿੱਖੋ, ਸਿੱਖ ਕੇ ਨਵਾਂ ਗਾਣਾ ਲਿਖਾਓ, ਲਿਖਾ ਕੇ ਉਹਦੀ ਟਿਊਨ ਬਣਾਓ, ਉਹਨੂੰ ਯਾਦ ਕਰੋ ਅਤੇ ਫਿਰ ਗਾਓ, ਅਤੇ ਤੁਹਾਨੂੰ ਮਜ਼ਾ ਆਵੇਗਾ ਇਸ ਗੱਲ ਦਾ। ਕਿਸੇ ਦੀ ਇਹ ਤੁਹਾਡੀ ਵਧ ਨਸੀਹਤ ਹੈ, ਕਿਸੇ ਦੀ ਨਕਲ ਨਾ ਕਰੋ, ਨਕਲ ਕਰਨ ਨਾਲ ਕੋਈ ਫਾਇਦਾ ਨਹੀਂ। ਠੀਕ ਹੋ ਗਿਆ ਨਾ? ਹੋਰ ਕੋਈ ਗੱਲ ਹੈ ਤਾਂ ਮੈਨੂੰ ਦੱਸ ਦਿਓ ਭਾਈ। ਠੀਕ ਹੈ ਠੀਕ ਹੈ ਭਾਈ, ਸਾਨੂੰ ਆਪਾਂ ਇਜਾਜ਼ਤ ਲਈਏ ਇੱਕ ਦਫਾ। ਠੀਕ ਹੈ ਜੀ। ਅਤੇ ਫਿਰ ਇਨਸ਼ਾ ਅੱਲਾਹ ਤਾਲਾ ਅਗਲੇ ਕੰਮ 'ਚ ਫਿਰ ਤੁਹਾਡੇ ਕੋਲ ਅਸੀਂ ਹਾਜ਼ਰ ਹੁੰਦੇ ਹਾਂ। ਠੀਕ ਹੋ ਗਿਆ। ਸਾਰੇ ਦੋਸਤਾਂ ਨੂੰ ਸ਼ੌਕਤ ਰਾਜਾ ਵੱਲੋਂ ਅਸਲਾਮ ਅਲੈਕੁਮ ਤੇ ਇਹਸਾਨ ਲਾਈ ਵੱਲੋਂ।